ਨਵੰਬਰ 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਏ ਸੀ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਵਨੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਨੇ ਸਰਵਣ ਕਰਵਾਇਆ। ਇਸ ਮੌਕੇ ਗਿਆਨੀ ਰਾਜਦੀਪ ਸਿੰਘ ਨੇ ਨਵੰਬਰ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਸ ਨੂੰ ਸਿੱਖ ਕੌਮ ਤੇ ਹੋਇਆ ਵੱਡਾ ਹਮਲਾ ਕਿਹਾ। ਉਹਨਾਂ ਕਿਹਾ ਕਿ ਦੇਸ਼ ਤੇ ਜਦੋਂ ਵੀ ਭੀੜ ਬਣੀ ਤਾਂ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ, ਪਰ ਦੇਸ਼ ਅੰਦਰ ਹੀ ਸਿੱਖਾਂ ਨੂੰ ਹਮੇਸ਼ਾ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ। ਉਹਨਾਂ ਕਿਹਾ ਕਿ ਨਵੰਬਰ 1984 ਦਾ ਦੁਖਾਂਤ ਅਤਿ ਦੁਖਦਾਈ ਸੀ, ਜਿਸ ਨੂੰ ਕੌਮ ਕਦੇ ਵੀ ਭੁਲਾ ਨਹੀਂ ਸਕਦੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਵੰਬਰ 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਮੇਂ ਦੀ ਕਾਂਗਰਸ ਸਰਕਾਰ ਦੀ ਸ਼ਹਿ ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਘਿਨਾਉਣਾ ਕਾਰਾ ਸੀ, ਜਿਸ ਦਾ ਕਲੰਕ ਕਾਂਗਰਸ ਪਾਰਟੀ ਦੇ ਮੱਥੇ ਤੇ ਹਮੇਸ਼ਾ ਰਹੇਗਾ। ਉਹਨਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਸੀ ਕਤਲੇਆਮ ਵਿੱਚ ਕਾਂਗਰਸੀ ਆਗੂ ਕਮਲਨਾਥ ਨੂੰ ਬੇਦੋਸ਼ਾ ਸਾਬਤ ਕਰਨ ਦੇ ਬਿਆਨ ਦੀ ਵੀ ਕਰੜੀ ਆਲੋਚਨਾ ਕੀਤੀ। ਉਸ ਇੰਦਰਾ ਗਾਂਧੀ ਦਾ ਜਿਹੜਾ ਪੋਤਰਾ ਉਹ ਇਸ ਦਰਬਾਰ ਸਾਹਿਬ ਆਉਂਦਾ, ਸਿੱਖਾਂ ਨੇ ਉਹਨੂੰ ਸਵਾਲ ਨਹੀਂ ਪੁੱਛਿਆ ਕਿਉਂਕਿ ਉਹ ਗੁਰੂ ਘਰ ਆਇਆ ਸੀ। ਜਿਵੇਂ ਅੱਜ ਸਿੰਘ ਸਾਹਿਬ ਨੇ ਜ਼ਿਕਰ ਕੀਤਾ ਕਿ ਨਿਮਕਿਆ ਇਹਨੂੰ ਦੇਗਾ ਤੇ ਚੜ੍ਹ ਕੇ ਇਹਨੂੰ ਤੇਗਾ, ਪਰ ਉਹਦਾ ਜਿਹੜਾ ਸਵਾਲ ਹੈ ਅਧੂਰਾ ਰਹਿ ਗਿਆ। ਅੱਜ ਉਸ ਸਵਾਲ ਨੂੰ ਫਿਰ ਉਜਾਗਰ ਕੀਤਾ ਗਿਆ। ਇੱਥੇ ਪੰਜਾਬ ਦਾ ਜਿਹੜਾ ਕਹਿੰਦੇ ਹੁੰਦੇ ਰਾਜਾ ਵੜਿੰਗ ਆ, ਜਿਹੜਾ ਕਾਂਗਰਸ ਦਾ ਪ੍ਰਧਾਨ ਹੈ, ਉਹਨੇ ਇਹ ਗੱਲ ਕਹਿਤੀ, ਕਹਿੰਦਾ ਜਿਹੜਾ ਕਮਲਨਾਥ ਆ ਉਸ ਨੇ ਸਿੱਖਾਂ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਧੋਖਾ ਜਾਂ ਧੜੀ ਨਹੀਂ ਕੀਤੀ। ਤੇ ਅਸੀਂ ਇੱਕ ਸਵਾਲ ਪੁੱਛਿਆ ਸੀ ਕਿ ਤੂੰ ਇੱਥੇ ਨਤਮਸਤਕ ਹੋਣ ਆਇਆ ਜੀ ਆਇਆਂ ਨੂੰ, ਪਰ ਕੀ ਤੂੰ ਉਹਨਾਂ ਗੱਲਾਂ ਦਾ ਜਵਾਬ ਦੇਵੇਂਗਾ ਕਿ ਤੇਰੀ ਦਾਦੀ ਨੇ ਅਕਾਲ ਤਖ਼ਤ ਨੂੰ ਢਾਇਆ, ਉਹ ਸਹੀ ਢਾਇਆ ਜਾਂ ਗਲਤ ਢਾਇਆ? ਉਹਦਾ ਜਵਾਬ ਦੇਵੇਂਗਾ? ਨਹੀਂ ਦਿੱਤਾ। ਦੂਜਾ, ਉਹਨੂੰ ਅਸੀਂ ਇਹ ਗੱਲ ਕਹੀ ਸੀ ਕਿ ਤੇਰੇ ਬਾਪ ਨੇ ਇਹ ਗੱਲ ਕਹੀ ਸੀ ਕਿ ਇਹ ਬੜਾ ਦਰਖਤ ਗਿਰਤਾ ਤੇ ਧਰਤੀ ਹਿਲਦੀ ਹੈ, ਸਿੱਖਾਂ ਨੂੰ ਮਾਰਨ ਨੂੰ ਜਸਟੀਫਾਈ ਕੀਤਾ ਕਿ ਇਹ ਗੱਲ ਕਹੇਗਾ? ਉਹਨੇ ਨਹੀਂ ਕੀਤੀ। ਅਸੀਂ ਉਹਨੂੰ ਇਹ ਗੱਲ ਕਹੀ ਸੀ ਕਿ ਉਸ ਸਮੇਂ ਸਿੱਖਾਂ ਦਾ ਕਤਲ ਕਰਨ ਵਾਲੇ ਲੋਕ ਜਿਹੜੇ ਆ ਉਹ ਅੱਜ ਵੀ ਤੇਰੇ ਟੋਲੇ ਵਿੱਚ ਸ਼ਾਮਲ ਆ, ਚਾਹੇ ਜਗਦੀਸ਼ ਟਾਈਟਲ ਹੈ, ਚਾਹੇ ਕਮਲਨਾਥ ਹੈ, ਚਾਹੇ ਹੋਰ ਕਿੰਨੇ ਨੇ। ਉਹ ਕੀ ਤੂੰ ਉਹਨਾਂ ਨੂੰ ਆਪਣੇ ਨਾਲੋਂ ਵੱਖ ਕਰੇਗਾ ਜੇ ਤੂੰ ਸਿੱਖਾਂ ਦੀ ਭਾਵਨਾ ਦੀ ਗੱਲ ਕਰਦਾ? ਪਰ ਮੈਂ ਅੱਜ ਦੇਖ ਰਿਹਾ ਕਿ ਪੱਗ ਵਿੱਚ ਸਿਰ ਫਸਾ ਕੇ ਸਿੱਖ ਹੋਣ ਵਾਲੇ ਰਾਜੇ ਵੜਿੰਗ ਵਰਗੇ ਅੱਜ ਵੀ ਉਸ ਗੱਲ ਨੂੰ ਦੀ ਪੁਸ਼ਟੀ ਕਰ ਰਹੇ ਆ ਕਿ ਸਿੱਖਾਂ ਦੇ ਕਤਲ ਦੇ ਵਿੱਚ ਇਹਨਾਂ ਲੋਕਾਂ ਦਾ ਕੋਈ ਹੱਥ ਨਹੀਂ ਸੀ। ਤੇ ਕੀ ਇਸ ਗੱਲ ਦਾ ਵੀ ਰਾਜਾ ਵੜਿੰਗ ਜਵਾਬ ਦਊਗਾ ਕਿ ਜਿਹੜੇ 6000 ਲੋਕ ਮਾਰੇ ਗਏ, ਸ਼ਹੀਦ ਕਰ ਦਿੱਤੇ ਗਏ, ਉਹਨਾਂ ਲੋਕਾਂ ਦੇ ਕਾਤਲ ਕੌਣ ਨੇ?